ਸ਼ੁਰੂ ਕਰਦੇ ਜਾਈਏ। ਕੇਜਰੀਵਾਲ ਨੇ ਫੇਰ ਖੋਲਿਆ ਏਜੰਡਿਆਂ ਦਾ ਪਿਟਾਰਾ, ਚੋਣ ਕਮਿਸ਼ਨ ਦਾ ਵੀ ਮਿਲ ਗਿਆ ਨੋਟਿਸ। ਨੋਟਸ ਤਾਂ ਦੇਖੋ ਜਿਵੇਂ ਆਪਾਂ ਮਿਲ ਗਿਲ ਜਾਂਦੇ ਹੁੰਦੇ ਆ ਤੇ ਪਿਆਰ ਨਹੀਂ ਦਿੰਦੇ ਬਜ਼ੁਰਗ ਘਰਾਂ ਦੇ, ਉਹ ਤੇ ਮਿਲਿਆ ਹੀ ਕਰਨਗੇ ਪਿਆਰ ਇਹਨਾਂ ਨੂੰ, ਕਿਉਂਕਿ ਇਹ ਮਿਲਣ ਜੋ ਆਏ ਨੇ। ਤਾਂ ਖੈਰ ਦੇਖੋ ਗੱਲ ਕੀ ਹੈ ਕਿ ਅੱਜ ਸਵੇਰੇ ਹੀ ਸਾਜਰੇ, ਵੈਸੇ ਉਹ ਕਹਿੰਦੇ ਆ ਜ਼ਿੰਦਗੀ ਦੇ ਵਿੱਚ ਵੀ ਕਹਿੰਦੇ ਅੱਗੇ ਵਧਣਾ ਹੈ, ਇਹ ਨਹੀਂ ਹੋਣਾ ਚਾਹੀਦਾ ਕਿ ਸੂਰਜ ਤੁਹਾਨੂੰ ਉਠਾਵੇ। ਸਵਾਦ ਤਾਂ ਹੈ ਕਿ ਤੁਸੀਂ ਸੂਰਜ ਨੂੰ ਉਠਾਵੋ, ਸੂਰਜ ਨੂੰ ਜਗਾਵੋ, ਤਾਂ ਜ਼ਿੰਦਗੀ 'ਚ ਅੱਗੇ ਵਧਿਆ ਜਾਂਦਾ। ਤੇ ਇਹ ਜਨਾਬ ਵੀ ਸੂਰਜ ਨਹੀਂ ਚੜ੍ਹਨ ਦਿੰਦੇ, ਪਹਿਲਾਂ ਹੀ ਪਧਾਰ ਪੈਂਦੇ ਨੇ, ਜਿੱਦਣ ਆਉਣਾ ਹੁੰਦਾ ਤੜਕੇ ਲਾਲਾ ਲਾਲਾ ਹੋ ਜਾਂਦੀ ਹੈ ਕਿ ਕੇਜਰੀਵਾਲ ਜੀ ਆ ਰਹੇ। ਤਾਂ ਬਹਰਹਾਲ ਸਵੇਰੇ ਸਾਜਰੇ ਜਦੋਂ ਖਬਰ ਆਈ ਕਿ ਅਰਵਿੰਦ ਕੇਜਰੀਵਾਲ ਆ ਰਹੇ ਆ ਗਏ, ਫਿਰ ਇਹਨਾਂ ਨੇ ਆਪਣਾ ਜਿਹੜਾ ਉਹ ਹੈਗਾ ਪਿਟਾਰਾ ਉਹ ਖੋਲ ਦਿੱਤਾ। ਤਾਂ ਪਿਟਾਰੇ ਦੇ ਵਿੱਚ ਜੋ ਕੁਛ ਹੈ ਉਹ 10 ਸੂਤਰੀ ਏਜੰਡਾ, ਜਿਹਦੇ ਤੇ ਥੋੜਾ ਜਿਹਾ ਸਿੱਧੂ ਨੇ ਵੀ ਪਾ ਲਿਆ ਡੰਗਾ, ਕਹਿੰਦਾ ਕਿ ਤੇ ਕਾਪੀ ਕਹਿਤੇ ਆ, ਮਤਲਬ ਕਿ ਜੋ ਸਾਡਾ ਪੰਜਾਬ ਮਾਡਲ ਹੈ ਕਾਪੀ ਕਰੀ ਫਿਰਦੇ ਆ। ਤਾਂ ਉਹਦੇ 'ਚ ਕੀ ਹੈ, ਜ਼ਰਾ ਉਹਦੇ ਤੇ ਝਾਤ ਮਾਰਦੀ ਕੀ ਸੱਪ ਨਿਕਲਦਾ ਹੈ। ਤਾਂ 10 ਨੁਕਾਤੀ ਏਜੰਡਾ ਕਹਿੰਦੇ ਕਿ ਰੁਜ਼ਗਾਰ ਮੁਹੱਈਆ ਕਰਾਵਾਂਗੇ ਤਾਂ ਜੋ ਬੱਚੇ ਬਾਹਰ ਨਾ ਜਾਣ, ਐਸਾ ਮਤਲਬ ਕਿ ਪੰਜਾਬ ਸਿਰਜ ਦਿਆਂਗੇ ਕਿ 50 ਸਾਲਾਂ ਦੇ ਅੰਦਰ ਰੁਜ਼ਗਾਰ ਖਾਤਰ ਬਾਹਰ ਗਏ ਬੱਚੇ ਪੰਜਾਬ ਨੂੰ ਵਾਪਸ ਆ ਜਾਣਗੇ। ਮਤਲਬ ਕਿ ਭੋਲਾ ਕੁਲਫੀਆਂ ਵਾਲਾ ਸ਼ਾਇਦ 에ਅਰਲਾਈਨਸ ਵੀ ਆਪਣੇ ਉਦੋਂ ਤੱਕ ਸ਼ੁਰੂ ਕਰ ਚੁੱਕਾ ਹੋਏਗਾ, ਭੋਲਾ 에ਅਰਲਾਈਨਸ ਪ੍ਰਾਈਵੇਟ ਲਿਮਟਿਡ, ਕਿ ਉਹਦੇ ਤੇ ਚੜ ਕੇ ਕੈਨੇਡਾ ਗਏ ਬੱਚੇ ਬੱਚੀਆਂ ਵਾਪਸ ਆ ਜਾਣਗੇ। ਉਦੋਂ ਤੱਕ ਰੁਪਈਆ ਜਿਹੜਾ ਸਾਡਾ ਮੇਰੇ ਖਿਆਲ ਦੇ ਨਾਲ ਇੰਡੀਆ ਦਾ ਤਾਂ ਭਾਵੇਂ ਉੱਥੇ ਹੀ ਰਵੇ, ਇੱਕ ਰੁਪਈਆ ਦੇ ਬਦਲੇ ਜਿੱਦਾਂ ਮੇਰੇ ਖਿਆਲ ਦੇ ਨਾਲ 80 ਦਾ ਹੁੰਦਾ, ਅੱਜ ਕੱਲ੍ਹ 70 ਤੋਂ 80 ਦੇ ਦਰਮਿਆਨ, ਕਦੇ 70, 72, 73 ਇਸ ਤਰ੍ਹਾਂ ਦੀ ਗਿਰਾਵਟ ਆਉਂਦੀ ਹੈ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ। ਤੇ ਸਾਡਾ ਸ਼ਾਇਦ ਪੰਜਾਬ ਵਾਲਾ ਰੁਪਈਆ ਜਿਹੜਾ ਇਹ ਮੇਰੇ ਖਿਆਲ ਦੇ ਨਾਲ ਉਦੋਂ $150-200 ਤੱਕ ਪਹੁੰਚ ਜਾਏਗਾ। ਖੈਰ, ਤੇ ਇਹ ਹੁਣ ਇਸ ਤਰ੍ਹਾਂ ਦੇ ਸੁਪਨੇ ਸਜਾ ਰਹੇ ਆ, ਕਹਿੰਦੇ ਨਸ਼ਾ ਮੁਕਤ ਕਰਨਾ, ਨਸ਼ੇ ਮੁਕਤ ਤੇ ਆ ਗਏ। ਵੈਸੇ ਇਹਨਾਂ ਨੇ ਕੈਪਟਨ ਮਤਲਬ ਕੋਈ ਸਮਾਂ ਨਹੀਂ ਮਿੱਥਿਆ, ਕਹਿੰਦੇ ਕਿ ਮਾਫੀਆ ਖਤਮ ਕਰ ਦਿਆਂਗੇ, ਡਰਗ ਮਾਫੀਆ। ਤੀਜਾ ਕਹਿੰਦੇ ਆ ਕਿ ਸ਼ਾਂਤੀ ਵਿਵਸਥਾ ਕਾਇਮ ਕੀਤੀ ਜਾਵੇਗੀ, ਕਿਸੇ ਨਾਲ ਕੋਈ ਸੈਟਿੰਗ ਨਹੀਂ, ਮਤਲਬ ਕਿ ਸਰਕਾਰ ਆਉਣ ਤੇ ਬੇਅਦਬੀ ਦੇ ਹਰ ਮੁਲਜ਼ਮ ਨੂੰ ਸਜ਼ਾ ਦਿੱਤੀ ਜਾਵੇਗੀ। ਅਸ਼ਾਂਤੀ ਕਿਹੜੀ ਹੈ ਮੈਨੂੰ ਇਹ ਨਹੀਂ ਸਮਝ ਆਈ, ਮਤਲਬ ਕਿ ਸ਼ਾਂਤੀ ਦੀ ਬਹਾਲੀ ਇਹਨਾਂ ਨੇ ਕਿਹੜੀ ਕਰਨੀ ਹੈ। ਮੇਰਾ ਚੌਥਾ ਭ੍ਰਿਸ਼ਟਾਚਾਰ ਮੁਕਤ ਬਣਾਵਾਂਗੇ, ਕੋਈ ਮਤਲਬ ਕਿ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੈਸਾ ਧੇਲਾ ਲੀਡਰ ਵੀ ਖਾਧੀ ਜਾਂਦੇ, ਦੂਜੇ ਤੀਜੇ ਵੀ। ਪੰਜਵਾਂ ਕਹਿੰਦੇ ਆ ਕਿ ਸਕੂਲਾਂ ਦੀ ਦਿੱਖ ਸੁਧਾਰੀ ਜਾਏਗੀ, ਬੱਚਿਆਂ ਲਈ ਵਧੀਆ ਮਾਹੌਲ ਬਣਾਇਆ ਜਾਏਗਾ ਪੜ੍ਹਨ ਵਾਸਤੇ। ਚਲੋ ਵਧੀਆ ਗੱਲ ਹੈ, ਇਹ ਤਾਂ ਠੀਕ ਹੋਣੀ ਚਾਹੀਦੀ ਹੈ, ਜੋ ਵੀ ਆਵੇ ਸਟੱਡੀ ਸਹੀ ਹੋਣੀ ਚਾਹੀਦੀ ਹੈ। ਮੁਹੱਲਾ ਕਲੀਨਿਕ ਬਣਾਏ ਜਾਣਗੇ 16,000, ਸਰਕਾਰੀ ਹਸਪਤਾਲਾਂ ਨੂੰ ਸ਼ਾਨਦਾਰ ਬਣਾਇਆ ਜਾਏਗਾ। ਜੇਕਰ ਕੋਈ ਜੀ ਬਿਮਾਰ ਹੈ ਕਿਸੇ ਦੇ ਘਰ ਦਾ ਮੁਫਤ ਇਲਾਜ ਕੀਤਾ ਜਾਊਗਾ। 7ਵੇਂ ਨੰਬਰ ਤੇ ਪੰਜਾਬ ਅੰਦਰ ਸਭ ਤੋਂ ਸਸਤੀ ਬਿਜਲੀ ਦਿੱਤੀ ਜਾਊ ਤੇ ਦਿਆਂਗੇ ਵੀ, ਕਹਿੰਦੇ ਕਿ 24 ਘੰਟੇ। ਫਿਰ 8ਵਾਂ ਕਹਿੰਦੇ 18 ਸਾਲ ਤੋਂ ਉੱਪਰ ਦੀਆਂ ਔਰਤਾਂ ਦੇ ਬੈਂਕ ਖਾਤਿਆਂ 'ਚ ਹਰ ਮਹੀਨੇ 1000 ਰੁਪਈਆ ਤੜਕ ਕਰਕੇ ਡਿੱਗਿਆ ਕਰੇਗਾ। 9ਵਾਂ ਕਹਿੰਦੇ ਕਿ ਪੰਜਾਬ ਅੰਦਰ ਖੇਤੀ ਵਿਵਸਥਾ ਨੂੰ ਸੁਧਾਰਿਆ ਜਾਏਗਾ ਤੇ ਕਿਸਾਨਾਂ ਨੂੰ ਜੋ ਵੀ ਸਮੱਸਿਆ ਆ ਰਹੀਆਂ ਨੇ ਉਹਨਾਂ ਦਾ ਹੱਲ ਕੱਢਿਆ ਜਾਊ। ਤੇ 10ਵਾਂ ਨੰਬਰ 10 ਨੰਬਰ ਹੀ ਸੋ ਇਹਦਾ ਇਹ ਕਹਿੰਦੇ ਕਿ ਸੂਬੇ ਅੰਦਰ ਵਪਾਰ ਤੇ ਇੰਡਸਟਰੀ ਤੇ ਫੋਕਸ ਕੀਤਾ ਜਾਵੇਗਾ ਤੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ, ਰੇਡ ਰਾਜ ਵੀ ਖਤਮ ਕੀਤਾ ਜਾਵੇਗਾ। ਸੋ ਇਹ ਇਹਨਾਂ ਦਾ 10 ਨੁਕਾਤੀ ਏਜੰਡਾ, ਜਿਹਦੇ ਤੇ ਮੈਂ ਕਿਹਾ ਕਿ ਸਿੱਧੂ ਨੇ ਆਖਿਆ ਕਿ ਸਾਰਾ ਕਾਪੀ ਪੇਸਟ ਮਹਿਕਮਾ ਹੀ ਹੈ, ਮੇਰਾ ਮਾਡਲ ਜਿਹੜਾ ਚੱਕੀ ਫਿਰਦੇ ਆ। ਬਹਰਹਾਲ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਿ ਸਿੱਧੂ ਦਾ ਕਿਹੜਾ ਮਾਡਲ ਹੈ, ਮੇਰਾ ਫਲਾਨਾ ਮਾਡਲ, ਮੇਰਾ ਟਮਕਾਨਾ ਮਾਡਲ। ਕਹਿੰਦੇ ਕਿ ਇਹਦਾ ਮਾਡਲ ਤੇ ਇਹਦੀ ਪਾਰਟੀ ਵਾਲੇ ਨਹੀਂ ਮੰਨਦੇ, ਅਸੀਂ ਕੀ ਕਾਪੀ ਕਰਨਾ। ਤੇ ਇਹਨਾਂ ਦਾ ਢਾ ਲੱਗਿਆ। ਪਰ ਦੇਖੋ ਹੋਰ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕੁਛ ਗੱਲਾਂ ਕਹੀਆਂ ਇਹਨਾਂ ਨੇ, ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਖੁਲਾਸਾ ਕੀਤਾ ਉਹ ਰਾਜੇਵਾਲ ਜੀ ਨੂੰ ਲੈ ਕੇ ਕੀਤਾ ਨਾ, ਕਿ ਰਾਜੇਵਾਲ ਮੇਰੇ ਕੋਲ ਘਰ ਆਇਆ ਸੀ। ਅਰਵਿੰਦ ਕੇਜਰੀਵਾਲ ਨੇ ਕਿਹਾ 60 ਸੀਟਾਂ ਮੰਗਦੇ ਸਨ ਪਰ ਉਦੋਂ ਤੱਕ ਅਸਾਂ 90 ਡਿਕਲੇਅਰ ਕਰ ਦਿੱਤੀਆਂ ਸੀ, ਇਸ ਕਰਕੇ ਆਖਿਆ ਕਿ ਭਾਈ ਤੁਸੀਂ ਏਦਾਂ ਕਰੋ ਕਿ 10 ਕੋ ਲੈ ਲਓ। ਇਹ ਮੰਨੇ ਨਹੀਂ, ਆ ਗਏ ਬਸ ਰੌਲਾ ਰੱਪਾ। ਤੇ ਨਾਲ ਕਹਿੰਦੇ ਕਿ ਇਹਨਾਂ ਨੇ ਇੱਕ ਮੈਨੂੰ ਦਿੱਤਾ ਸੀ ਪੈਨ ਡਰਾਈਵ, ਜਿਹਦੇ ਵਿੱਚ ਇੱਕ ਆਡੀਓ ਹੈ, ਜਿਹਦੇ ਚ 2 ਵਿਅਕਤੀ ਗੱਲਾਂ ਕਰ ਰਹੇ ਆ, ਕੇਜਰੀਵਾਲ ਵੀ ਖਾਂਦਾ, ਸਿਸੋਦੀਆ ਵੀ ਖਾਂਦਾ। ਦੱਸੋ ਇਹ ਕੋਈ ਸਬੂਤ ਹੈ? ਇਹ ਕੋਈ ਸਬੂਤ ਹੈ? ਵੈਸੇ ਇਹਨਾਂ ਦੋਨਾਂ ਗੱਲਾਂ ਨੂੰ ਜੇ ਤੁਸੀਂ ਦੇਖੋਗੇ, ਭਗਵੰਤ ਮਾਨ ਤੇ ਪਰਸੋਂ ਕਹਿ ਰਿਹਾ ਸੀਗਾ, ਪਰਸੋਂ ਚੌਥ ਮੇਰੇ ਖਿਆਲ ਦੇ ਨਾਲ ਐਤਵਾਰ PC ਦੇ ਵਿੱਚ
ਕਿ ਸਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਨਹੀਂ ਇਸ ਬਾਬਤ। ਤੇ ਦੂਸਰੇ ਨੰਬਰ ਤੇ ਇਹ ਕਹਿ ਰਹੇਗਾ ਕਿ ਦੇਖੋ ਜੀ ਆਡੀਓ ਆਪ ਹੀ ਤਾਂ ਕਹਿੰਦੇ ਹੁੰਦੇ ਆ ਕਿ ਜੇ ਤੁਹਾਡੇ ਕੋਲ ਕੋਈ ਰਿਸ਼ਵਤ ਮੰਗੇ ਬਸ ਉਹਦੀ ਰਿਕਾਰਡਿੰਗ ਕਰਨ ਤੇ ਮੈਨੂੰ ਆਡੀਓ ਭੇਜ ਦਿਓ, ਮੈਂ ਸਸਪੈਂਡ ਕਰ ਦੂੰ। ਹੁਣ ਇਹ ਆਪ ਹੀ ਤੇ ਸਬੂਤ ਨਹੀਂ ਮੰਨਦੇ। ਤਾਂ ਬਹਰਹਾਲ ਜਿਹੜੀਆਂ ਗੱਲਾਂ ਨੇ ਉਹ ਇਸ ਤਰ੍ਹਾਂ ਚੱਲੀਆਂ। ਇਸ ਤੋਂ ਇਲਾਵਾ ਵੱਡੀ ਗੱਲ ਤੁਹਾਨੂੰ ਪਤਾ ਕਿ ਸੀਐਮ ਦਾ ਫੇਸ ਜੇ ਉਹਦਾ ਪੁੱਛਿਆ ਜਾਵੇ ਤਾਂ ਫਿਰ ਪੰਜਾਬ ਆਉਣ ਦਾ ਅਰਵਿੰਦ ਕੇਜਰੀਵਾਲ ਦਾ ਫਾਇਦਾ ਕੀ ਹੈ। ਤੇ ਪੱਤਰਕਾਰਾਂ ਨੇ ਉਹ ਸਵਾਲ ਜਿਹੜਾ ਕੱਢ ਕੇ ਰੱਖਿਆ ਹੁੰਦਾ, ਉਹਦੇ ਜਵਾਬ ਦੇ ਵਿੱਚ ਕਿਹਾ ਕਿ ਔਖੇ ਸੌਖੇ ਹੋ ਕੇ ਇੱਕ ਹਫ਼ਤਾ ਹੋਰ ਕੱਢ ਲਓ, ਆਪਾਂ ਤੁਹਾਨੂੰ ਸੀਐਮ ਫੇਸ ਦੇ ਦਿਆਂਗੇ। ਪਾਰਟੀ ਦਾ ਹੋਊ ਕਿ ਬਾਹਰੀ ਹੋਊ, ਇਹਦੇ ਤੇ ਉਹਨਾਂ ਨੇ ਕਿਹਾ ਕਿ ਜੇ ਮੈਂ ਇਹੀ ਦੱਸ ਦਿੱਤਾ ਤੇ ਫਿਰ ਜਿਹੜਾ ਪਰਦਾ ਹੈ ਪਰਦੇ ਮੈਂ ਰਹਿਣੇ ਦੋ, ਕਹਿੰਦੇ ਫਿਰ ਤੇ ਸਾਰਾ ਭੇਤ ਹੀ ਖੁੱਲ ਜੂ, ਫਿਰ ਤਾਂ ਸਾਰਾ ਭੇਤ ਜਿਹੜਾ ਬਾਹਰ ਨਿਕਲ ਜੂ ਭਾਈ, ਇਸ ਕਰਕੇ ਪਰਦਾ ਰਹਿਣ ਦਿਓ। ਤਾਂ ਹੁਣ ਦੇਖੋ ਇੱਕ ਹਫ਼ਤੇ ਤੱਕ ਮਤਲਬ ਕਿ 21 ਤਰੀਕ ਤੱਕ ਭਗਵੰਤ ਮਾਨ ਨੇ ਵੀ ਕਿਹਾ ਸੀਗਾ ਇੰਟਰਵਿਊ ਦੇ ਵਿੱਚ ਕਿ 21 ਤਰੀਕ ਤੱਕ ਅਸੀਂ ਸੀਐਮ ਫੇਸ ਐਲਾਨ ਦੇਵਾਂਗੇ। ਪਰ ਚਲੋ ਇਹਨਾਂ ਗੱਲਾਂ ਦੇ ਦਰਮਿਆਨ ਨੋਟਸ ਤੱਕ ਆਈਏ ਆਪਾਂ, ਇਹਨਾਂ ਗੱਲਾਂ ਦੇ ਦਰਮਿਆਨ ਉਸ ਤੋਂ ਪਹਿਲਾਂ ਉਹਦੀ ਗੱਲ ਕਰਨੀ ਹੈ ਕਿ ਇੱਕ ਗੱਲ ਜਿਹੜੀ ਹੈ ਨਾ ਬੜੀ ਇੰਟਰਸਟਿੰਗ ਕਹੀ ਅਰਵਿੰਦ ਕੇਜਰੀਵਾਲ ਨੇ। ਮੈਂ ਵੈਸੇ ਮਤਲਬ ਕਿ ਇਹਨਾਂ ਚੀਜ਼ਾਂ ਦੀ ਚਲੋ ਆਪਾਂ ਕਹਿ ਲਓ ਕਿਤੇ ਨਾ ਕਿਤੇ ਹਮੇਸ਼ਾ ਸਲੋਤ ਵੀ ਕਰਦੇ ਹੁੰਦੇ ਆ ਕਿ ਕੋਈ ਲੀਡਰ ਚਲੋ ਥੋੜਾ ਬਹੁਤਾ ਵੀ ਸੱਚ ਬੋਲ ਜਾਂਦਾ ਨਾ ਤਾਂ ਅੱਛਾ ਲੱਗਦਾ ਇਸ ਪੋਲੀਟੀਕਲ ਸਿਸਟਮ ਦੇ ਵਿੱਚ। ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਦੇਖੋ ਜਿਹੜਾ ਸੰਯੁਕਤ ਹੈਗਾ ਸਮਾਜ ਮੋਰਚਾ SSM ਕਹਿ ਲਓ, ਕਿ ਜੇਕਰ ਉਹ ਇਲੈਕਸ਼ਨ ਲੜਦਾ ਤਾਂ ਸਾਨੂੰ ਨੁਕਸਾਨ ਜ਼ਰੂਰ ਹੋਏਗਾ। ਨਹੀਂ ਤਾਂ ਆਮ ਲੀਡਰ ਕਹਿੰਦੇ ਹੁੰਦੇ ਨਹੀਂ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ। ਇਹ ਪਹਿਲੇ ਲੀਡਰ ਆ ਜਿਨ੍ਹਾਂ ਨੇ ਇਹ ਮੰਨਿਆ, ਤਸਲੀਮ ਕੀਤਾ ਕਿ ਹਾਂ ਜੇ SSM ਜਾਂਦਾ ਹੈ ਇਲੈਕਸ਼ਨ ਦੇ ਵਿੱਚ ਅੱਡ ਤੌਰ ਤੇ ਤਾਂ ਸਾਨੂੰ ਨੁਕਸਾਨ ਜ਼ਰੂਰ ਕਰੇਗਾ। ਸੋ ਇਹ ਇਸ ਸਾਰੀ ਕਹਾਣੀ ਦੀ ਕਹਿ ਲਓ ਕਿ ਇੱਕ ਵੱਖਰੀ ਕਿਸਮ ਦੀ ਗੱਲ ਸੀਗੀ ਜਿਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਸਾਫ਼ ਤੌਰ ਤੇ ਇੱਕ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਨੁਕਸਾਨ ਹੋਏਗਾ। ਪਰ ਮੈਂ ਜਿਹੜੀ ਗੱਲ ਸੋਚਦਾ ਸੀ, ਮੈਂ ਥੋੜੀ ਜੁਦਾ ਸੋਚਦਾ ਕਿ ਠੀਕ ਹੈ ਇਹਨਾਂ ਨੂੰ ਹੋ ਸਕਦਾ ਨੁਕਸਾਨ ਹੋਏਗਾ ਪੇਂਡੂ ਹਲਕਿਆਂ ਦੇ ਵਿੱਚ, ਖਾਸ ਤੌਰ ਤੇ ਮਾਲਵੇ ਦੇ ਵਿੱਚ, ਪਰੰਤੂ ਐਸੀ ਭਾਈਚਾਰੇ ਤੇ ਭਰਪਾਈ ਕਰ ਸਕਦੇ ਸੀ। ਐਸੀ ਭਾਈਚਾਰਾ ਐਤਕੀ ਤਿਆਰ ਵੀ ਆ ਅੰਦਰ ਖਾਤੇ, ਜੇ ਤੁਸੀਂ ਗੱਲ ਕਰੋਗੇ ਕੁਛ ਉਹ ਵੀ ਬਦਲਾਅ ਦੀ ਚਲੋ ਅੰਗੜਾਈ ਲੈ ਰਿਹਾ ਵਾ। ਪਰੰਤੂ ਜੇ ਤੁਸੀਂ ਇਹਨਾਂ ਦਾ 10 ਨੁਕਤੀ ਏਜੰਡਾ ਚੱਕ ਲਓ ਤਾਂ ਐਡੀ ਵੱਡੀ ਵਸੋਂ ਵਾਸਤੇ ਉਹਦੇ ਚ ਕੁਛ ਵੀ ਨਹੀਂ, ਉਹਦੇ ਵਿੱਚ ਕੁਛ ਵੀ ਨਜ਼ਰ ਨਹੀਂ ਆਏਗਾ ਤੁਹਾਨੂੰ, ਜਿਹਨੂੰ ਆਪਾਂ ਪਛੜਿਆ ਵਰਗ ਕਹਿੰਦੇ ਆ, ਉਹਦੇ ਵਾਸਤੇ ਕੁਛ ਵੀ ਨਹੀਂ ਹੈ। ਹਾਂ ਠੀਕ ਹੈ, ਸਹੂਲਤ ਸਿਹਤ ਦੀ ਹੋਵੇ ਜਾਂ ਮਤਲਬ ਕਿ ਸਿੱਖਿਆ ਦੀ ਹੋਵੇ, ਉੱਥੇ ਸਭ ਵਾਸਤੇ ਬਰੋਬਰ ਹੈ, ਅੱਛੀ ਗੱਲ ਹੈ। ਪਰ ਇੱਕ ਖਾਸ ਤਰ੍ਹਾਂ ਦਾ ਜਿਹੜਾ ਵਰਗ ਹੁੰਦਾ ਹੈ ਜਿਹਨੂੰ ਜ਼ਰੂਰਤ ਹੁੰਦੀ ਹੈ, ਖਾਸ ਤੌਰ ਤੇ ਰਾਜਨੀਤਿਕ ਜ਼ਰੂਰਤ ਹੁੰਦੀ ਹੈ ਜਿਹੜੀ ਕਿ ਹਾਂ ਭਾਈ ਉਹਨੂੰ ਨਾਲ ਤੋਰਿਆ ਜਾਵੇ, ਤਾਂ ਉਹਦੇ ਵਾਸਤੇ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਏਜੰਡਿਆਂ ਦੇ ਮੁਤਾਬਿਕ ਕੋਈ ਬਹੁਤਾ ਕੁਛ ਨਹੀਂ ਹੈ। ਬਾਕੀ ਤਫਸੀਲ ਹੈ ਨਹੀਂ, ਸਿਰਫ ਤੇ ਸਿਰਫ ਉੱਡਵੀਂ ਜੀ ਗੱਲ ਕੀਤੀ ਜਾਂਦੀ ਹੈ ਕਿ ਐ ਕਰ ਦੇਂਗੇ। ਬਾਕੀ ਜਿਹੜੀ ਨੋਟਸ ਦੀ ਗੱਲ ਆ ਉਹ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਪੁਰਾਣੇ ਬਜ਼ੁਰਗ ਜਿਵੇਂ ਤੁਰ ਲੱਗੇ ਪਿਆਰ ਦੇ ਦਿੰਦੇ ਆ ਮਿਲਣ ਲੱਗੇ ਲਾਇਆ ਨੂੰ, ਤਾਂ ਸਾਡੇ ਇੱਥੇ ਕੀ ਹੈ ਕਿ ਜਿਹੜੇ ਚੋਣ ਕਮਿਸ਼ਨ ਆ ਉਹ ਨੋਟਸ ਦੇ ਦਿੰਦੇ ਨੇ। ਹੁੰਦਾ ਕੁਛ ਨਹੀਂ ਹੈ, ਕੋਈ ਘਬਰਾਉਣ ਦੀ ਜ਼ਰੂਰਤ ਨਹੀਂ। ਇਹਨਾਂ ਨੇ ਕੀ ਹੈ ਕਿ ਖਰੜ ਦੇ ਵਿੱਚ ਉਹ ਜਿਹੜੀ ਗਾਇਕਾ ਬੀਬੀ ਸੀਗੀ ਅਨਮੋਲ ਗਗਨ ਮਾਨ, ਉਹਦੀ ਕੰਪੇਨ ਸਟਾਰਟ ਕੀਤੀ ਆ ਤੇ ਇੱਥੇ ਹਦਾਇਤ ਆ ਕਿ 5 ਤੋਂ ਵੱਧ ਤੁਸੀਂ ਡੋਰ ਟੂ ਡੋਰ ਕੰਪੇਨ ਨਹੀਂ ਜੇ ਕਰ ਸਕਦੇ। ਤੇ ਇੱਥੇ ਤਾਂ ਤੁਹਾਨੂੰ ਪਤਾ ਕਿ 50-50 ਤੇ ਗਨਮੈਨ ਹੁੰਦੇ ਲੀਡਰ ਦੇ ਨਾਲ, 5-5 ਵਾਲਾ ਫਾਰਮੂਲਾ ਤੇ ਮੈਂ ਪਹਿਲੇ ਦਿਨ ਕਿਹਾ ਸੀ ਉੱਡ ਜਾਣਾ ਉੱਡ ਜਾਣਾ। ਤਾਂ ਉਹੀ ਗੱਲ ਆ, ਨੋਟਸ ਇਹਨਾਂ ਨੇ ਘੱਲ ਦਿੱਤਾ। ਚਲੋ ਕੋਈ ਗੱਲ ਨਹੀਂ, ਬਥੇਰੇ ਨੋਟਸ ਆਉਣਗੇ, ਤੁਸੀਂ ਗਿਣੀ ਜਾਣਾ, ਕਿਉਂਕਿ ਜਿਹੜੇ 2017 ਚ ਨੋਟਸ ਆਏ ਸੀ ਉਹ ਹਾਲੇ ਆਈ ਪਏ ਆ, ਗਏ ਨਹੀਂ ਉਹਨਾਂ ਦੇ ਜਵਾਬ। ਜੀ ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਆ ਚੱਕ ਆ ਗਏ ਕਿਸਾਨ, ਉਮੀਦਵਾਰਾਂ ਦੀ ਪਹਿਲੀ ਸੂਚੀ ਕਰਤੀ ਜੀ ਜਾਰੀ। ਹਾਂਜੀ ਆ ਗਏ, ਮਤਲਬ ਕਿ ਕਿਸਾਨਾਂ ਦੀ ਆਪਾਂ ਗੱਲ ਕਰ ਹੀ ਰਹੇ ਸੀਗੇ ਤਾਂ ਨਾਲ ਆ ਹੀ ਗਏ ਕਿਸਾਨ ਵੀ। ਤਾਂ ਬਹਰਹਾਲ 10 ਉਮੀਦਵਾਰ ਐਲਾਨ ਦਿੱਤੇ ਪਹਿਲੀ ਸੱਕੇ। 10 ਕਿਹੜੇ ਆ? ਵੈਸੇ ਉਹਨਾਂ ਦਾ ਵੀ 10 ਨਕਾਤੀ ਏਜੰਡਾ ਹੈ ਨਾ, ਦੇਖੋ ਇਤਫਾਕ ਕਿੰਨਾ ਵੱਡਾ ਹੈ ਕਿ ਦੋਨਾਂ ਦੀ ਸਾਂਝ ਭਿਆਲੀ ਬਣਦੀ ਰਹਿ ਗਈ ਸੀਗੀ ਤੇ ਅੱਜ ਉਹਨਾਂ ਦਾ 10 ਨੁਕਾਤੀ ਏਜੰਡਾ ਤੇ ਇਧਰੋਂ ਇਹਨਾਂ ਨੇ 10 ਉਮੀਦਵਾਰ ਦੇ ਕੇ ਗੱਡ ਦਿੱਤਾ ਝੰਡਾ। ਤੇ ਝੰਡਾ ਕਿਹੜਾ? ਕਿਸਾਨੀ ਦਾ ਝੰਡਾ। ਤੁਹਾਨੂੰ ਪਤਾ ਜ਼ਿੰਦਾਬਾਦ ਹੀ ਅੱਜ ਕੱਲ। ਖੈਰ ਸਮਰਾਲਾ ਤੋਂ ਰਾਜੇਵਾਲ ਜੀ ਆ ਰਹੇ ਆ ਸਮਰਾਲੇ। ਇੰਟਰਸਟਿੰਗ ਟੱਕਰ ਹੋਏਗੀ ਜੀ ਉੱਥੇ, ਨੋਟ ਕਰ ਲਿਓ ਤੁਸੀਂ ਮੇਰੀ ਗੱਲ, ਬੜੀ ਛੋਟੀ ਜਿਹੀ ਟੱਕਰ ਹੋਏਗੀ।
ਅਮਰੀਕ ਸਿੰਘ ਦੇ ਮੇਰੇ ਖਿਆਲ ਦੇ ਨਾਲ ਦੂਸਰੇ ਪਾਸਿਓਂ ਭਰਾ ਦੇ ਪੋਤਰੇ ਨੂੰ ਅਕਾਲੀ ਦਲ ਵੀ ਠੱਲਣ ਜਾ ਰਿਹਾ। ਉੱਥੇ ਘਰ ਘਰ ਦੀ ਟੱਕਰ ਹੋਏਗੀ, ਬਹੁਤ ਜ਼ਬਰਦਸਤ ਮੰਨਿਆ ਜਾ ਰਿਹਾ। ਤਾਂ ਤੀਸਰੇ ਇਹ ਆ ਗਏ ਸਮਰਾਲਾ ਤੋਂ ਬਲਵੀਰ ਸਿੰਘ ਰਾਜੇਵਾਲਾ। ਤਕੋਨੀ ਟੱਕਰ ਤੇ ਚਕੋਨੀ ਵੀ ਬਣੇਗੀ ਮੇਰੇ ਖਿਆਲ ਦੇ ਨਾਲ, ਤਾਂ ਕਾਫੀ ਕੁਝ ਹੋਏਗਾ। ਚਲੋ ਇਹਦੇ ਤੇ ਆਪਾਂ ਵਨ ਬਾਈ ਵਨ ਜਿਸ ਤਰ੍ਹਾਂ ਇਲਾਕੇ ਹੋਣਗੇ, ਹਲਕੇ ਹੋਣਗੇ, ਹੌਟ ਹੋਣਗੇ ਜਿਹੜੇ, ਉਹਨਾਂ ਤੇ ਆਪਾਂ ਚਰਚਾ ਕਰ ਲਾਂਗੇ, ਕਿਉਂਕਿ ਅੰਕੜੇ ਆਪਣੇ ਕੋਲ ਹੁੰਦੇ ਹੀ ਆ ਤਕਰੀਬਨ। ਰਵਨੀਤ ਬਰਾੜ, ਇਹ ਵੀ ਇੱਕ ਨੌਜਵਾਨ ਚਿਹਰਾ ਹੈ। ਰਵਨੀਤ ਬਰਾੜ, ਰਿੱਕੀ ਜਿਹਨੂੰ ਕਹਿੰਦੇ ਆ ਆਪਾਂ, ਇਹ ਤਰਜਮਾਨ ਸੀ SKM ਦਾ, ਪੰਜਾਬ ਤੋਂ ਕਾਫੀ ਡਿਬੇਟਸ ਦੇ ਵਿੱਚ ਹਿੱਸਾ ਲੈਂਦੇ ਆ। ਰਵਨੀਤ ਬਰਾੜ ਮੋਹਾਲੀ ਤੋਂ, ਨੌਜਵਾਨੀਆਂ ਮੁੰਡਾ ਕੁੰਡਾ ਆ ਤੇ ਅੱਛੀ ਛਵੀ ਦਾ ਮਾਲਕ ਆ, ਅੱਛੀ ਪੜ੍ਹਾਈ ਲਿਖਾਈ ਆ। ਅਜੇ ਕੁਮਾਰ ਫਲੌਰ ਤੋਂ, ਇਹ ਵੀ ਲੋਕ ਪੱਖੀ ਲਹਿਰਾਂ ਦੇ ਕਹਿ ਲਓ ਕਿ ਪੂਰੇ ਤਾਰੂ ਰਹੇ ਆ। ਅਜੇ ਕੁਮਾਰ ਇਹ ਵੀ ਨੌਜਵਾਨ ਹੈ, ਪੇਸ਼ੇ ਤੋਂ ਮੇਰੇ ਖਿਆਲ ਦੇ ਨਾਲ ਵਕੀਲ ਨੇ। ਜਿੰਨਾ ਮੈਨੂੰ ਪਤਾ ਬੈਕਗਰਾਉਂਡ ਦਾ ਉਹ ਮੈਂ ਦੱਸੀ ਜਾ ਰਿਹਾ। ਹਰਜਿੰਦਰ ਸਿੰਘ ਟੰਡਨ ਖਡੂਰ ਸਾਹਿਬ ਤੋਂ, ਖਡੂਰ ਸਾਹਿਬ ਇੱਕ ਕਹਿ ਲਓ ਕਿ ਬਹੁਤ ਪ੍ਰਸਿੱਧ ਸੀਟ ਰਹਿੰਦੀ ਹੈ ਹਮੇਸ਼ਾ, ਚਾਹੇ ਲੋਕ ਸਭਾ ਤੇ ਚਾਹੇ ਰਾਜ ਸਭਾ। ਰਮਨਦੀਪ ਸਿੰਘ ਜੈਤੋ ਤੋਂ, ਜੈਤੋ ਵਾਲਾ ਕਿਲਾ ਟੱਪਾ ਦੂ ਜੇ ਮਾਂ ਦੀ ਕੱਢੀ ਗਾਲ, ਤਾਂ ਐਤਕੀ ਦੇਖੋ ਇੱਥੋਂ ਫਿਰ ਕਿਲਾ ਕਿਹੜਾ ਟੱਪਦਾ। ਰਮਨਦੀਪ ਸਿੰਘ ਜੈਤੋ ਤੋਂ। ਪ੍ਰੇਮ ਸਿੰਘ ਭੰਗੂ ਘਨੌਰ ਤੋਂ, ਲਾਲ ਘਨੌਰ ਵਾਲਾ, ਗੁਰਲਾਲ ਘਨੌਰ ਵਾਲਾ ਕਬੱਡੀ ਪਹਿਲਾਂ ਹੀ ਉੱਥੇ ਕਰਨ ਡਿਆ, ਉੱਥੇ ਵੀ ਟੱਕਰ ਤਗੜੀ ਕਰ ਜਾਣੀ ਹੈ, ਉੱਥੇ ਵੀ ਹੈਵੀ ਵੇਟ ਹੀ ਜਾਣਗੇ। ਸੋ ਰਜੇਸ਼ ਕੁਮਾਰ ਜੀ ਹੋਣਗੇ ਕਰਤਾਰਪੁਰ ਤੋਂ। ਡਾਕਟਰ ਸੁਖਮਨਦੀਪ ਸਿੰਘ ਤਰਨਤਾਰਨ ਤੋਂ। ਬਲਰਾਜ ਸਿੰਘ ਕਾਦੀਆਂ ਤੋਂ, ਇੱਥੇ ਵੀ ਬੜੇ ਪਿੱਟਣੇ ਪੈਣਗੇ, ਇੱਥੇ ਵੀ ਬੜੇ ਪੰਗੇ ਪੈਣਗੇ। ਬਲਰਾਜ ਸਿੰਘ ਠਾਕੁਰ ਕਹਿੰਦੇ ਇਹਨਾਂ ਨੂੰ, ਬਲਰਾਜ ਸਿੰਘ ਠਾਕੁਰ, ਜਿੰਨਾ ਕੋ ਪਤਾ ਕੀਤਾ ਤੇ ਜਿੰਨਾ ਕੋ ਮੈਨੂੰ ਪਤਾ ਲੱਗਿਆ, ਇਹ ਵੀ ਕਹਿ ਲਓ ਕਿ ਬਹੁਤ ਹੱਦ ਤੱਕ ਬਾਜਵਿਆਂ ਦੀਆਂ ਸੇਵੀਆਂ ਚ ਸੁਆਹ ਪਾਉਣਗੇ। ਇੱਥੇ ਵੀ ਮੰਨ ਕੇ ਚੱਲੋ, ਇਹਨੂੰ ਮਾਰਕ ਕਰ ਲਓ ਇਸ ਸੀਟ ਨੂੰ, ਕਾਦੀਆਂ ਤੋਂ, ਕਿ ਕਿਸਾਨਾਂ ਦਾ ਇਹ ਜਿਹੜਾ ਉਮੀਦਵਾਰ ਆ ਇਹ ਵੀ ਟੱਕਰ ਦੇਊਗਾ। ਕਿਉਂਕਿ ਮੈਂ ਜਿੱਤ ਹਾਰ ਦੀ ਨਹੀਂ ਗੱਲ ਕਰ ਰਿਹਾ, ਕਿ ਜਿੱਥੇ ਜਿੱਥੇ ਸੰਭਾਵੀ ਤੌਰ ਤੇ ਟੱਕਰ ਬਦਲੇਗੀ, ਕਿਉਂਕਿ ਆਪਾਂ ਪਹਿਲਾਂ 3 ਮੰਨ ਰਹੇ ਸੀਗੇ ਕਿ 3 ਟਕਰਾਉਣਗੇ। ਅੱਜ ਤੋਂ ਤੁਸੀਂ ਇਹ 2-3 ਸੀਟਾਂ ਨੋਟ ਕਰ ਲਓ। ਔਰ ਸਭ ਤੋਂ ਵੱਡੀ ਗੱਲ ਔਰ ਵਿਵਾਦਤ ਵੀ ਹੈ ਥੋੜੀ, ਕਿ ਨਵਦੀਪ ਸੰਘਾ ਵੀ ਬੜੇ ਇਹਨਾਂ ਦੇ ਸੁਲਝੇ ਤਰਜਮਾਨ ਸੀ ਆਮ ਆਦਮੀ ਪਾਰਟੀ ਦੇ। ਪਹਿਲਾਂ ਕਿਸੇ ਹੋਰ ਪਾਰਟੀ ਵੱਲ ਵੀ ਝਾਕ ਰੱਖੀ, ਨਹੀਂ ਟਿਕਟ ਮਿਲੀ ਆਮ ਆਦਮੀ ਪਾਰਟੀ, ਚਾਹੇ ਅੱਛਾ ਵਰਕ ਕੀਤਾ, ਚਲੋ ਮਤਲਬ ਕਿ ਪੈਸੇ ਧੇਲੇ ਵਧੀਆਂ ਵੀ ਖੁੱਲੇ ਆ, ਤੇ ਡਿਬੇਟਾਂ ਵਗੈਰਾ ਚ ਆਮ ਆਉਂਦੇ ਰਹੇ। ਆਮ ਆਦਮੀ ਪਾਰਟੀ 2017 ਤੋਂ ਲੈ ਕੇ ਹੁਣ ਤੱਕ ਅੱਗੇ ਆਈ। 2017 ਚ ਜਿਹੜਾ ਉੱਥੇ ਉਦੋਂ ਕੰਮ ਕਰਦਾ ਸੀ ਉਹਨੂੰ ਟਿਕਟ ਨਹੀਂ ਮਿਲੀ, ਉਹ ਰੁੱਸ ਗਿਆ ਸੀ। ਐਤਕੀ ਇਹਨੂੰ ਟਿਕਟ ਨਹੀਂ ਮਿਲੀ, ਉਹ ਖੁਸ਼ ਹੋ ਗਿਆ, ਤੇ ਇਹਨਾਂ ਨੇ ਫਿਰ ਕੁਝ ਘੰਟੇ ਪਾਏ ਤੇ ਇਹ ਕਿਸਾਨ ਮੋਰਚੇ ਵੱਲੋਂ ਕਹਿ ਲਓ ਕਿ ਟਿਕਟ ਲੈ ਗਏ। ਯਾਰ ਕਿਸਾਨ ਮੋਰਚਾ, ਆਪਾਂ ਸਾਂਝਾ ਕਿਸਾਨ ਮੋਰਚਾ ਨਹੀਂ ਕਹਿ ਰਹੇ, ਆਪਾਂ ਕਹਿ ਰਹੇ ਹਾਂ ਜੋ ਸੰਯੁਕਤ ਸਮਾਜ ਮੋਰਚਾ, ਸਮਾਜ ਦਾ ਹਿੱਸਾ ਹੀ ਕਿਸਾਨ ਆ। ਤਾਂ ਫਿਰ ਤੁਸੀਂ ਦੇਖ ਲਓ ਕਿ 10 ਪੂਰੇ ਹੋ ਜਾਂਦੇ। ਮੈਂ ਤੁਹਾਨੂੰ 2-3 ਸੀਟਾਂ ਤਾਂ ਦੱਸ ਦਿੱਤੀਆਂ ਕਿ ਜਿੱਥੇ ਸਮੀਕਰਨ ਸਮਝ ਲਓ ਅੱਜ ਰਾਤ ਤੋਂ ਬਦਲਣੇ ਸਟਾਰਟ ਹੋ ਜਾਣਗੇ। ਕਿਉਂ? ਕੱਲ ਤੀਕ ਆਪਾਂ ਮੰਨ ਸਕਦੇ ਸੀ ਕਿ 0/0 ਹੈ ਕਿਸਾਨਾਂ ਦਾ, ਕਿਉਂਕਿ ਹਾਲੇ ਕੋਈ ਪੱਤਾ ਹੀ ਨਹੀਂ ਸੀ ਖੁੱਲ ਰਿਹਾ। ਤਾਂ ਜਿਵੇਂ 10 ਉਮੀਦਵਾਰਾਂ ਦੀ ਸੂਚੀ ਐਲਾਨੀ ਹੈ, ਤਾਂ ਤੁਸੀਂ ਦੇਖ ਲਓ ਕਿ 2 ਸੀਟਾਂ ਤੇ ਤਾਂ ਮੰਨ ਕੇ ਚੱਲੋ, ਵੈਸੇ ਤਾਂ ਸਾਰੀਆਂ ਸੀਟਾਂ ਤੇ, 2 ਸੀਟਾਂ ਤੇ ਤਾਂ ਟੋਟਲੀ ਟੱਕਰ ਬਦਲ ਗਈ। ਇੱਕ ਸਮਰਾਲੇ ਦਾ ਮੈਂ ਖਾਸ ਜ਼ਿਕਰ ਕੀਤਾ, ਦੂਸਰਾ ਕਾਦੀਆਂ ਦਾ, ਜਿੰਨੀ ਕੋਈ ਜਾਣਕਾਰੀ। ਔਰ ਤੁਸੀਂ ਦੇਖੋ ਕਿ ਮੋਗੇ ਤੋਂ ਵੀ ਆਮ ਆਦਮੀ ਪਾਰਟੀ ਜਿੱਤਣ ਦੀ ਸੰਭਾਵਨਾ ਰੱਖਦੀ ਸੀ, ਤਾਂ ਨਾਲ ਦੀ ਨਾਲ ਹੀ ਇਹਨਾਂ ਦਾ ਅਲਾਇੰਸ ਜੇ ਹੋ ਜਾਂਦਾ, ਸ਼ਾਇਦ ਗੱਲਬਾਤ ਬਣ ਜਾਂਦੀ। ਨਵਦੀਪ ਸੰਘਾ ਜੇ ਵਰਚਾ ਲੈਂਦੇ, ਨਾਲ ਰੱਖਦੇ, ਸ਼ਾਇਦ ਗੱਲ ਬਣ ਜਾਂਦੀ। ਹੁਣ ਜੇ ਦੇਖੀਏ ਤਾਂ ਮੋਗੇ ਤੋਂ ਮਾਲਵਿਕਾ ਸੂਦ ਤੇ ਉਧਰ ਕਾਂਗਰਸੀ ਪਾਟੇ ਪਏ ਆ, ਤੇ ਇਧਰੋਂ ਨਵਦੀਪ ਸੰਘਾ ਆਮ ਆਦਮੀ ਪਾਰਟੀ ਨੂੰ ਢਾਲ ਲਾਉਣ ਵਾਸਤੇ ਕਹਿ ਲਓ ਕਿ ਕਿਸਾਨ ਪਾਰਟੀ ਦੇ ਵਿੱਚ ਆ ਗਿਆ। ਤਾਂ ਇੰਟਰਸਟਿੰਗ ਹੋਣਗੀਆਂ ਚੀਜ਼ਾਂ, ਜਿਵੇਂ ਜਿਵੇਂ ਉਮੀਦਵਾਰ ਐਲਾਨੇ ਜਾਣਗੇ ਆਪਾਂ ਦੇਖੀ ਚੱਲਾਂਗੇ। ਪਰ ਇਹ 2-3 ਦਾ ਕਹਿ ਲਓ ਕਿ ਅੱਜ ਤੋਂ ਸਮੀਕਰਨ ਜਿਹੜੇ ਰਾਤ ਦੇ ਬਦਲ ਜਾਣਗੇ। ਜੀ ਬਿਲਕੁਲ। ਸੋ ਬਹੁਤ ਸਮੀਕਰਨ ਬਦਲਨੇ ਆ। ਸੋ ਜਿੱਦਾਂ ਮਿੰਟੂ ਜੀ ਕੇਜਰੀਵਾਲ ਕਹਿੰਦਾ ਵੀ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਖੋਰਾ ਲੱਗ ਸਕਦਾ, ਫਰਕ ਜਿਹੜਾ ਉਹ ਪੈ ਸਕਦਾ ਆ। ਇਹ ਕੁਛ ਕੁ ਸੀਟਾਂ ਦੇ ਬਾਰੇ ਤੁਸੀਂ ਵੀ ਜਿਹੜਾ ਉਹ ਦੱਸਿਆ, ਉੱਦਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਇਲਾਕੇ 'ਚ ਇਹਨਾਂ ਦਾ ਪ੍ਰਭਾਵ ਜ਼ਿਆਦਾ ਰਹਿਣ ਵਾਲਾ ਆ? ਮਾਲਵੇ ਦੇ ਵਿੱਚ ਰਹੂਗਾ, ਮਾਝੇ 'ਚ ਰਹੂਗਾ, ਜਾਂ ਸਾਰੇ ਪਾਸੇ ਹੀ ਇਹਨਾਂ ਦਾ ਜਿਹੜਾ ਕਿਤੇ ਨਾ ਕਿਤੇ ਅਸਰ ਆਪਾਂ ਨੂੰ ਦੇਖਣ ਨੂੰ ਮਿਲੂਗਾ? ਨਹੀਂ, ਕਿਸਾਨ ਤਾਂ ਦੇਖੋ ਸਾਰੀਆਂ, ਹੁਣ ਆਪਾਂ ਇੱਕ ਮਾਝੇ ਦੀ ਸੀਟ ਦੀ ਗੱਲ ਕੀਤੀ ਹੈ ਨਾ, ਕਾਦੀਆਂ ਮਾਝੇ 'ਚ, ਠੀਕ ਹੈ ਜੀ, ਤਾਂ ਵਿੱਚੋਂ ਮਾਲਵਾ ਵੀ ਆ ਗਿਆ,
ਤਾਂ ਬਹਰਹਾਲ ਇਹ ਸਾਰਾ ਅਸਰ ਪਵੇਗਾ ਪੰਜਾਬ ਤੇ, ਸਾਰੇ ਖਿੱਤਿਆਂ 'ਚ ਹੀ ਪਵੇਗਾ, ਤਿੰਨਾਂ ਹਿੱਸਿਆਂ 'ਚ ਹੀ ਪਵੇਗਾ, ਕਿਤੇ ਜ਼ਿਆਦਾ। ਹਾਂ, ਜਿਹੜੇ ਨੁਕਸਾਨ ਦੀ ਗੱਲ ਕਰਦੇ ਉਹ ਸ਼ਾਇਦ ਮਾਲਵੇ 'ਚ ਹੀ ਕਰਦੇ, ਕਿਉਂਕਿ ਕਿਸਾਨੀ ਸੰਘਰਸ਼ ਦੀ ਰਾਜਧਾਨੀ ਤੇ ਮਾਲਵਾ ਆ ਨਾ, ਇੱਥੋਂ ਹੀ ਇਹ ਕਿਸਾਨੀ ਸੰਘਰਸ਼ ਉੱਠਿਆ ਸੀਗਾ। ਤਾਂ ਬਹਰਹਾਲ ਉਹ ਮਾਲਵੇ ਦਾ ਵਿੱਚ ਜੇ ਤੁਸੀਂ ਦੇਖੋ, ਕਿਉਂਕਿ ਦੇਖੋ ਕਿਸੇ ਦਿਨ ਇਹ ਤੁਹਾਨੂੰ ਇਕੱਲਾ ਸਾਰਾ ਪ੍ਰੋਗਰਾਮ ਰੱਖਣਾ ਪੈਣਾ ਕਿ ਡਾਟਾ ਹੀ ਸਾਰਾ ਜਿਹੜਾ ਤੁਸੀਂ ਦੇਖੋਗੇ, ਤਾਂ ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਹੁਣ ਮਾਲਵਾ, ਮੈਂ ਮੋਟੇ ਤੌਰ ਤੇ ਜਿੰਨਾ ਕੋਈ ਡਾਟਾ ਯਾਦ ਹੈ, ਕਿਉਂਕਿ ਬਹੁਤ ਮੱਥਾ ਮਾਰਦੇ ਆ ਸਾਰਾ ਦਿਨ ਇਹਨਾਂ ਡਾਟਿਆਂ ਚੋਂ ਗੁਜ਼ਰਦਾ, ਕਿ ਆਮ ਆਦਮੀ ਪਾਰਟੀ, ਜੇ ਤੁਸੀਂ ਦੇਖੋਗੇ ਤਾਂ ਜਿਹੜਾ 12 ਵਾਲਾ ਇਲੈਕਸ਼ਨ ਸੀਗਾ ਮਾਲਵੇ ਦੇ ਵਿੱਚ 40% ਸੀਗਾ ਵੋਟ ਸ਼ੇਅਰ, ਕਿਹਨਾਂ ਦਾ? ਅਕਾਲੀ ਭਾਜਪਾ ਔਰ ਕਾਂਗਰਸ ਦਾ। ਯਕਦਮ 14 ਦੇ ਵਿੱਚ ਆਮ ਆਦਮੀ ਪਾਰਟੀ ਦੀ ਐਂਟਰੀ ਹੁੰਦੀ ਹੈ ਤਾਂ ਉਹ ਲੈ ਜਾਂਦੀ ਹੈ 28% ਮਾਲਵੇ 'ਚ, ਤਾਂ ਇੱਕ ਦਾ ਘਟ ਗਿਆ ਸਿੱਧੇ ਮੇਰੇ ਖਿਆਲ ਦੇ ਨਾਲ 10%, ਇੱਕ ਦਾ 7%, ਬੀਐਸਪੀ ਦਾ ਵੀ ਘਟ ਗਿਆ, ਸਾਰਿਆਂ ਨੂੰ ਮਾਨਤਾ। ਤਾਂ ਅਗਲਾ ਇਲੈਕਸ਼ਨ ਕਿਹੜਾ ਆ ਗਿਆ 2017 ਦਾ, ਉੱਥੇ ਵੀ 27.3 ਸੀਗਾ ਉਹਨਾਂ ਦਾ ਵੋਟ ਸ਼ੇਅਰ ਮਾਲਵੇ 'ਚ। ਤਾਂ ਓਵਰਆਲ ਜਿਹੜਾ ਸੀਗਾ ਉਹਨਾਂ ਦਾ ਘੱਟ ਸੀਗਾ ਵੋਟ ਸ਼ੇਅਰ ਪੂਰੇ ਪੰਜਾਬ ਦੇ ਵਿੱਚੋਂ, ਔਰ ਸੀਟਾਂ ਵੀ ਉਹਨਾਂ ਨੂੰ 18 ਸੀਟਾਂ ਵੀ ਮਾਲਵੇ ਚੋਂ ਉਹਨਾਂ ਨੂੰ 18 ਆ ਜਾਂਦੀਆਂ, ਦੋ ਦੁਆਬੇ ਚੋਂ ਆਈਆਂ ਸਨ ਮੇਰੇ ਖਿਆਲ ਨਾਲ। ਤਾਂ ਮਾਲਵੇ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਥੋੜੀ ਬਹੁਤੀ ਸੱਟ ਦੀ ਕਿਤੇ ਨਾ ਕਿਤੇ ਗੁੰਜਾਇਸ਼ ਜਿਹੜੀ ਹੈ ਕੇਜਰੀਵਾਲ ਮੰਨ ਕੇ ਚੱਲ ਰਿਹਾ। ਪਰ ਮੈਂ ਜਿਵੇਂ ਕਿਹਾ ਕਿ ਸਾਡੇ ਮਾਲਵੇ ਦੇ ਵਿੱਚ ਫਿਰੋਜ਼ਪੁਰ ਹੈ, ਮੁਕਤਸਰ ਹੈ, ਇੱਥੇ ਐਸੀ ਭਾਈਚਾਰੇ ਦੀ ਵਸੋਂ 40% ਹੈ, ਕਿ ਜੇ ਐਸੀ ਭਾਈਚਾਰੇ ਨੂੰ ਨਾਲ ਇਹ ਜੋੜ ਲੈਣ, ਕਿਉਂਕਿ ਦੇਖੋ ਇਹ ਤਾਂ ਤੁਹਾਨੂੰ ਪਤਾ ਸਟ੍ਰੈਟਜਿਕ ਤਗੜੇ ਨੇ, ਆਉਣ ਵਾਲੇ ਦਿਨਾਂ 'ਚ ਕਰਨਗੇ, ਕਿ ਜੇ ਜੋੜ ਲੈਣ ਤਾਂ ਜਿਹੜਾ ਨੁਕਸਾਨ ਹੋਏਗਾ ਜੱਟ ਵੋਟ ਦਾ, ਖਾਸ ਤੌਰ ਤੇ ਪਿੰਡਾਂ 'ਚ, ਤਾਂ ਉਹ ਭਰਪਾਈ ਉਧਰੋਂ ਕੀਤੀ ਜਾਂਦੀ। ਇਹ ਜੋੜ ਤੋੜ ਹੁੰਦੇ ਆ, ਡਾਟੇ ਦੀ ਖੇਡ ਹੈ, ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਵਾਂ, ਇਹ ਰਾਜਨੀਤਿਕ ਦੀ ਕਹਿ ਲਓ ਕਿ ਅੰਦਰ ਦੀ ਖੇਡ ਹੈ। ਸੋ ਇਹ ਕੋਸ਼ਿਸ਼ ਕਰਨਗੇ ਕਿ ਉਹ ਭਰਪਾਈ ਕਿਤੇ ਦੂਜੇ ਪਾਸੋਂ ਕਰ ਲਈ ਜਾਵੇ। ਤਾਂ ਦੇਖੋ ਫਰਕ ਜਿਹੜਾ ਇਕੱਲੇ ਆਮ ਆਦਮੀ ਪਾਰਟੀ ਨੂੰ ਨਹੀਂ ਪੈਣਾ, ਇਹ ਗੱਲ ਜ਼ਰੂਰ ਹੈ ਕਿ ਮੰਨ ਰਹੇ ਆ, ਫਰਕ ਸਾਰਿਆਂ ਨੂੰ ਪਏਗਾ। ਮੈਂ ਜਿਵੇਂ ਤੁਹਾਨੂੰ ਇੱਕ ਇੱਕ ਸੀਟ ਦਾ ਦੱਸ ਦਿੱਤਾ ਕਿ ਇਹਨਾਂ ਸੀਟਾਂ ਤੇ ਤਾਂ ਟੋਟਲੀ ਰਾਤ ਤੋਂ ਹੀ ਅੱਜ ਤੋਂ ਚੇਂਜ ਹੋ ਜਾਣਗੇ ਸਮੀਕਰਨ, ਪਾਰਟੀਆਂ ਬਣ ਜਾਣਗੀਆਂ ਉਹਨਾਂ ਦੇ। ਤਾਂ ਦੂਸਰੇ ਪਾਸੇ ਇਹ ਹੌਲੀ ਹੌਲੀ ਜਿਹੜੇ ਦੂਜੇ ਕੈਂਡੀਡੇਟ ਆ ਜਿਨ੍ਹਾਂ ਬਾਰੇ ਆਪਾਂ ਬਹੁਤਾ ਨਹੀਂ ਜਾਣਦੇ, ਜਿਵੇਂ ਇਹ ਖੁੱਲ ਕੇ ਪ੍ਰਚਾਰ ਕਰਨਗੇ, ਫਿਰ ਤਿਵੇਂ ਇਹਨਾਂ ਦੇ ਰਿਜ਼ਲਟ ਜਿਹੜੇ ਆਉਣਗੇ ਤਾਂ ਫਿਰ ਉਹ ਸਮੀਕਰਨ ਵੀ ਨਾਲ ਵੱਧਦੇ ਵਿਗੜਦੇ ਜਾਣਗੇ। ਜੀ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰ ਲਈਏ, ਸੀਐਮ ਚੰਨੀ ਨੇ ਫਸਾਇਆ ਮੁੱਖ ਮੰਤਰੀ ਦੇ ਚਿਹਰੇ ਦੇ ਉੱਤੇ ਪੇਚ, ਇਹਨਾਂ ਨੇ ਵੀ ਆਪਣਾ ਮਾਡਲ ਤਾਂ ਨਹੀਂ ਕਰਤਾ ਜਾਰੀ ਕੋਈ ਤਾਂ? ਨਹੀਂ, ਦੇਖੋ ਇਹਨਾਂ ਦਾ ਆਪਣਾ ਹੀ ਮਾਡਲ ਆ, ਆਲਰਾਊਂਡਰ ਮਾਡਲ ਆ। ਤੇ ਇਹਦੇ ਵਿੱਚ ਕੀ ਹੈ ਕਿ ਹੁਣ ਇਹਨਾਂ ਨੇ ਇੱਕ ਟੈਲੀਵਿਜ਼ਨ ਚੈਨਲ ਦੇ ਨਾਲ ਇੰਟਰਵਿਊ ਦਿੰਦੇ ਆ, ਇਹ ਗੱਲ ਆਖੀ ਹੈ, ਸਾਂਝੀ ਕੀਤੀ ਆ ਕਿ ਭਾਈ ਸੀਐਮ ਫੇਸ ਦੇਣਾ ਚਾਹੀਦਾ ਹੈ, ਹਾਈ ਕਮਾਂਡ ਨੂੰ ਦੇਣਾ ਚਾਹੀਦਾ ਹੈ, ਤੇ 2017 ਚ ਅਸੀਂ ਤਾਂ ਹੀ ਜਿੱਤੇ ਸਾਂ ਜੇ ਅਸੀਂ ਸੀਐਮ ਫੇਸ ਦਿੱਤਾ ਸੀਗਾ। ਤਾਂ ਸੀਐਮ ਫੇਸ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਾਂਗਰਸ ਦਾ ਕਲੇਸ਼ ਹੈ। ਉਧਰੋਂ ਸਿੱਧੂ ਕਹਿੰਦਾ ਕਿ ਹਾਈ ਕਮਾਂਡ ਨਹੀਂ ਮਿੱਤਰਾ, ਐਤਕੀ ਤਾਂ ਲੋਕ ਚੁਣਨਗੇ, ਐਤਕੀ ਤਾਂ ਲੋਕ ਚੁਣਨਗੇ, ਦੂਜੀ ਉਹ ਗੱਲ ਨਹੀਂ ਕਰਨ ਦਿੰਦਾ। ਤਾਂ ਲੋਕ ਕੀ ਚੁਣਨਗੇ ਕਿ ਮੇਰੇ ਮਾਡਲ ਨੂੰ ਚੁਣਨਗੇ, ਪੰਜਾਬ ਮਾਡਲ ਨੂੰ, ਯਾਨੀ ਨਵਜੋਤ ਸਿੱਧੂ ਨੂੰ ਚੁਣਨਗੇ। ਤਾਂ ਦੋਨੇ ਇੱਕ ਦੂਜੇ ਨੂੰ ਸਿੱਧੇ ਹੋਏ ਪਏ ਆ, ਸਿੱਧੂ ਤੇ ਚੰਨੀ। ਉਹ ਕਹਿੰਦਾ ਕਿ ਭਾਈ ਐਲਾਨੋ ਸੀਐਮ ਫੇਸ। ਹੁਣ ਜਾਂ ਚੰਨੀ ਜਿਹੜੀ ਮੰਗ ਕਰ ਰਹੇ ਆ, ਚੰਨੀ ਇਹ ਥੋੜੀ ਮੰਗ ਕਰ ਰਿਹਾ ਕਿ ਸਿੱਧੂ ਨੂੰ ਐਲਾਨ ਦਿਓ, ਉਹ ਕੀ ਕਹਿ ਰਿਹਾ ਕਿ ਮੈਨੂੰ ਐਲਾਨ ਦਿਓ, ਸਰਕਾਰ ਬਣਾ ਲਾ, ਕਿਉਂਕਿ 2017 ਚ ਇਹ ਐਕਸਪੈਰੀਮੈਂਟ ਅਸੀਂ ਆਲਰੇਡੀ ਕਰ ਚੁੱਕੇ ਹਾਂ ਤੇ ਸਕਸੀਡ ਵੀ ਅਸੀਂ ਕੀਤਾ ਵਾ। ਤਾਂ ਬਹਰਹਾਲ ਹੁਣ ਦੇਖੋ ਇਹਨਾਂ ਵਾਸਤੇ ਦਿੱਤਾ ਜਿਹੜੀ ਕਾਂਗਰਸ ਵਾਸਤੇ ਹੈ ਕਿ ਜੇ ਇੱਕ ਨੂੰ ਸੀਐਮ ਫੇਸ ਐਲਾਨ ਦਿੱਤਾ ਤੇ ਚਾਰ ਜਿਹੜੇ ਆ ਉਹ ਵੱਜ ਜਾਣਗੇ, ਵੱਜ ਜਾਸੀ। ਸੋ ਇਸ ਕਰਕੇ ਉਹਨਾਂ ਨੇ ਇਕੱਠੇ ਕਰਨ ਵਾਸਤੇ ਵਿੱਚ ਵਿਚਾਲੇ ਕੰਮ ਲਮਕਾ ਦਿੱਤਾ। ਪਰ ਮੇਰੇ ਖਿਆਲ ਦੇ ਨਾਲ ਦੇਖੋ ਜਿਹੜੀ ਇੱਕ ਚਰਚਾ ਆਮ ਆਦਮੀ ਪਾਰਟੀ ਦੀ ਆ ਜਿਹੜੀ ਲੇਟ ਲਤੀਫੀ ਇਹਦੇ ਵਿੱਚ ਵੀ ਚੱਲਣ ਡਈ ਕਿ ਹੋ ਸਕਦਾ ਸਿੱਧੂ ਇਹਨਾਂ ਦਿਨਾਂ ਚ ਵੀ ਆ ਜਾਵੇ, ਪਰ ਸੰਭਾਵਨਾ ਜਾਂ ਗੁੰਜਾਇਸ਼ ਜਿਹੜੀ ਹੈ ਬਹੁਤ ਘੱਟ ਹੈ। ਪਰ ਇੱਕ ਗੱਲ ਜਿਹੜੀ ਹੈ ਸਾਫ਼ ਤੇ ਸਪਸ਼ਟ ਆ ਕਿ ਸਿੱਧੂ ਤੇ ਚੰਨੀ ਨਾਲ ਨਾਲ ਬੇਸ਼ੱਕ ਧੁਰੇ ਤੁਹਾਨੂੰ ਜਾਂ ਬੈਠੇ ਨਜ਼ਰ ਆ ਜਾਣਗੇ, ਪਰ ਦਿਲਾਂ ਦੇ ਵਿੱਚ ਦੂਰੀਆਂ ਹੈ, ਦਿਲਾਂ ਦੇ ਵਿੱਚ ਦੂਰੀਆਂ, ਤੇ ਦੋਨੇ ਹੀ ਕੋਸ਼ਿਸ਼ ਕਰ ਰਹੇ ਆ ਕਿ 2022 ਦੇ ਵਿੱਚ ਜਿਵੇਂ ਕਹਿੰਦੇ ਨਾ ਮੁੰਬਈ ਕਾ ਕਿੰਗ ਕੌਣ ਹੈ ਨਾ, ਤਾਂ ਮੁੰਬਈ ਕਾ ਕਿੰਗ ਕੌਣ, ਉਸੇ ਤਰ੍ਹਾਂ ਦੋਨਾਂ ਦੀ ਕਿਤੇ ਨਾ ਕਿਤੇ ਮਨਸ਼ਾ ਹੈ ਕਿ ਹਾਂ ਪੰਜਾਬ ਦਾ ਕਿੰਗ ਮੈਂ ਬਣਾ। ਜੀ ਜੀ ਬਿਲਕੁਲ। ਅੱਗੇ ਦੇਖੋ ਸਿੱਧੂ ਚੰਨੀ ਦਾ ਹੱਥ ਫੜ ਫੜ ਕੇ ਉਹਨੂੰ ਜਦੋਂ ਮੁੱਖ ਮੰਤਰੀ ਬਣਿਆ ਸੀ ਲੈ ਕੇ ਜਾਂਦਾ ਸੀਗਾ, ਤੇ ਖੌਰੇ ਚੰਨੀ ਦਾ ਵੀ ਹੋਰ ਹੀ ਆਪਣੇ ਅੰਦਰ ਹੀ ਜਿਹੜਾ ਵੱਖਰਾ ਹੀ ਵਲਵਲੇ ਜਿਹੜੇ ਉਹ ਨਹੀਂ, ਉਹ ਦੇਵੀ ਦੇ ਗਾਣੇ ਦਾ ਅੰਤਰਾ ਸੁਣ ਲਿਆ ਕਰੇ, ਝੱਟ ਦੇਣੀ ਪੱਲੇ ਨੂੰ ਛਡਾਉਣ ਵਾਲੀ
ਹੈ, ਹੰਝੂਆਂ ਨਾਲ ਯਾਰੀਆਂ ਲਵਾਉਣ ਵਾਲੀਆਂ, ਝੱਟ ਦੇ ਨਹੀਂ ਪੱਲੇ ਨੂੰ ਛਡਾ ਗਿਆ ਬਸ। ਸਹੀ ਗੱਲ ਆ। ਪੰਥਕ ਬੰਦਿਆਂ ਨੂੰ ਕਹਿੰਦੇ ਖੂਬ ਭਾ ਰਹੀ ਆ ਭਾਜਪਾ, ਇੱਕ ਹੋਰ ਗਿਆ ਜੀ। ਹਾਂ, ਕੀ ਕਹਿ ਸਕਦੇ ਆ। ਇੱਥੇ ਤੁਸੀਂ ਛੱਡੋ, ਇੱਥੇ ਤੇ ਮਜੀਠੀਆ ਸਾਹਿਬ ਦਾ ਚੇਲਾ ਕੱਲ ਚਲੇ ਗਿਆ, ਗੋਸ਼ਾ, ਬੱਬੂ ਗੋਸ਼ਾ ਨਹੀਂ, ਮਤਲਬ ਕਿ ਜਿਹੜਾ ਗੁਰਦੀਪ ਸਿੰਘ ਗੋਸ਼ਾ ਲੀਡਰ, ਬੜਾ ਮਸ਼ਹੂਰ ਰਿਹਾ ਵਾ, ਜਿਨ੍ਹਾਂ ਨੇ ਇੱਕ ਵਾਰੀ ਠੇਕਿਆਂ ਦੇ ਮੂਹਰੇ ਮੇਕਲ ਦੇ ਨਾਲ ਦੁੱਧ ਦੇ ਸਟਾਲ ਵੀ ਲਾ ਦਿੱਤੇ ਸਨ, ਕਿ ਉਹ ਗਲਾਸੀ ਨਹੀਂ, ਆਹ ਗਲਾਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਗੋਸ਼ਾ ਸਾਹਿਬ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ਅੜਦੇ ਰਹੇ, ਲੁਧਿਆਣੇ ਸੈਂਟਰਲ ਤੋਂ ਪਿਛਲੀ ਵਾਰੀ ਵੀ ਟਿਕਟ ਤੋਂ ਰਹਿ ਗਏ, ਐਤਕੀ ਉਹਨਾਂ ਨੇ ਪੇਚਾ ਪਾ ਲਿਆ ਬੈਂਸ ਹੋਰਾਂ ਨਾਲ, ਪਿਛਲੇ ਸਾਲ ਮੇਰੇ ਖਿਆਲ ਦੇ ਨਾਲ ਗਰਮੀਆਂ ਦੀ ਗੱਲ ਆ, ਕੁੱਟ ਕਟਾਪਾ ਵੀ ਚੰਗਾ ਹੋਇਆ, ਉਸ ਤੋਂ ਬਾਅਦ ਗੋਸ਼ੇ ਨਾਲ ਕੋਈ ਖਲੋਤਾ ਹੀ ਨਹੀਂ, ਗੋਸ਼ਾ ਘਰੇ ਬਹਿ ਗਿਆ। ਫਿਰ ਮਜੀਠੀਏ ਨੇ ਆਖਿਆ ਉੱਠ ਪੁੱਤਰ ਚੱਲ, ਅੱਗੇ ਲੱਗ, ਕੀ ਹੁੰਦਾ, ਕੋਈ ਗੱਲ ਹੀ ਨਹੀਂ, ਤੇ ਫਿਰ ਐਕਟਿਵ ਹੋ ਗਿਆ। ਬਾਅਦ ਵਿੱਚ ਹੁਣ ਪਤਾ ਨਹੀਂ ਕੀ ਹੋਇਆ, ਪੋਸਟ ਪਾਈ ਸੂ, ਮੈਂ ਚੱਲਿਆ, ਅਸਤੀਫਾ ਦਿੱਤਾ, ਬਸ ਕਹਿੰਦੇ ਅਗਲੀ ਸਵੇਰ ਜਿਹੜਾ ਦਿੱਲੀ ਵੱਜਾ ਵਾ, ਉਦੋਂ ਹੀ ਉਹ ਉੱਥੇ ਸਜਿਆ ਹੁੰਦਾ ਮੰਚ, ਸਾਫੇ ਵਾਧੂ ਪਏ ਹੁੰਦੇ ਬੀਜੇਪੀ, ਹੋ ਗਿਆ ਜੀ, ਹੋ ਗਿਆ ਗੋਸ਼ਾ, ਹੋ ਗਿਆ ਆ ਹੋਇਆ। ਤੇ ਅੱਜ ਸਰਚਾਂਦ ਸਿੰਘ ਜੀ ਚਲੇ ਗਏ ਆ। ਸਰਚਾਂਦ ਸਿੰਘ ਜੀ ਨੂੰ ਬਹੁਤ ਹੱਦ ਤੱਕ ਪੰਥਕ ਸਭਾ ਚ ਲਿਖਣ ਪੜ੍ਹਨ ਜਾਂ ਜੋ ਇੰਟਰਸਟ ਰੱਖਦੇ ਆ ਉਹ ਜਾਣਦੇ ਹੋਣੇ ਆ। ਸਰਚਾਂਦ ਸਿੰਘ ਖਿਆਲਾ ਇਹਨਾਂ ਦਾ ਨਾਮ ਆ। ਵਿਕਰਮ ਸਿੰਘ ਮਜੀਠੀਆ ਦੇ ਇਹ ਵੀ ਖਾਸ ਰਹੇ ਆ ਕਿਸੇ ਟਾਈਮ। ਔਰ ਕਮਾਲ ਦੀ ਗੱਲ ਹੈ ਕਿ ਦਮਦਮੀ ਟਕਸਾਲ ਦੇ ਇਹ ਚੋਟੀ ਦੇ ਤਰਜਮਾਨ ਸੀਗੇ, ਚੋਟੀ ਦੇ। ਸੋ ਬੜੀ ਇਹਨਾਂ ਦੀ ਪੈਂਟ ਸੀ ਕਿਸੇ ਟਾਈਮ, ਕਹ ਲਓ ਅਖਬਾਰਾਂ ਚ ਪ੍ਰੈਸ ਨੋਟ, ਤੁਸੀਂ ਆਮ ਹੀ ਕਿਤੇ ਖਬਰਾਂ ਚ ਸੁਣਦੇ ਹੋਵੋਗੇ, ਪ੍ਰੋਫੈਸਰ ਸਰਚਾਂਦ ਸਿੰਘ ਜੀ। ਤਾਂ ਅੱਜ ਅਚਾਨਕ ਇਹਨਾਂ ਨੂੰ ਖਿਆਲ ਆਇਆ, ਕਹਿੰਦੇ ਖਿਆਲ ਕੀ ਆਇਆ, ਜਿਵੇਂ ਮਾਨਕ ਦਾ ਗਾਣਾ ਸੀ ਨਾ, ਅਚਾਨਕ ਸਹਿਬਾਨ ਜੱਟੀ ਦੇ ਮਨ ਚ ਇੱਕ ਖਿਆਲ ਆਇਆ। ਕੀ ਖਿਆਲ ਆਇਆ? ਤਾਂ ਉਹਦਾ ਇਹਨਾਂ ਨੂੰ ਖਿਆਲ ਆਇਆ। ਕੀ ਖਿਆਲ ਆਇਆ? ਕਹਿੰਦੇ ਕਿ ਦੇਖੋ ਜੀ, ਮੋਦੀ ਨੇ ਹੀ ਸਿੱਖਾਂ ਦੀ ਨਬਜ਼ ਨੂੰ ਪਛਾਣਿਆ, ਸਿੱਖ ਕੌਮ ਪ੍ਰਤੀ ਗੰਭੀਰਤਾ ਦਿਖਾ ਕੇ ਅਨੇਕਾਂ ਕਾਰਜ ਕਰਦਿਆਂ ਸਿੱਖ ਹਤੇਸ਼ੀ ਹੋਣ ਦਾ ਸਬੂਤ ਦਿੱਤਾ। ਇਹਨਾਂ ਨੂੰ ਪਤਾ ਲੱਗਾ, ਅੱਜ ਹੀ ਐਲਾਨ ਹੋਇਆ ਤੇ ਇਹਨਾਂ ਨੇ ਪਾਰਟੀ ਜੁਆਇਨ ਕਰ ਲਈ ਆ। ਸੋ ਪੰਥਕ ਕੀ ਕਹੀਏ ਜੀ, ਇਹ ਹਰੇਕ ਦੀ ਦੇਖੋ ਆਪਣੀ ਆਜ਼ਾਦੀ, ਅਸੀਂ ਨਹੀਂ ਕਿਸੇ ਨੂੰ ਰੋਕ ਸਕਦੇ, ਤੇ ਪੰਥਕ ਨੂੰ ਅਸੀਂ ਕੀ ਕਹਿ ਸਕਦੇ ਹਾਂ? ਪੰਥਕ ਤੇ ਢੀਂਡਸਾ ਸਾਹਿਬ ਵੀ ਸੀਗੇ ਨਾ, ਉਹਦੇ ਸਾਰਿਆਂ ਤੋਂ ਪਹਿਲਾਂ ਜਾ ਕੇ ਪੰਥਕ ਤੇ ਤਲਵੰਡੀ ਸਾਹਿਬ ਦੀ ਫੈਮਿਲੀ ਵੀ ਹੈ ਨਾ, ਜਗਦੇਵ ਸਿੰਘ ਤਲਵੰਡੀ, ਲੋਹ ਪੁਰਸ਼ ਕਹਿੰਦੇ ਸੀ ਉਹਨਾਂ ਨੂੰ, ਹੋ ਗਏ ਰਣਜੀਤ ਸਿੰਘ ਤਲਵੰਡੀ ਹੋਰੀ, ਉਹ ਵਿੱਚ ਹੀ ਚਲੇ ਗਏ। ਢੀਂਡਸਾ ਦੇ ਸੌਦਾ ਨਹੀਂ ਵੱਜ ਜਾਂਦਾ ਹੁੰਦਾ ਕਈ ਵਾਰ। ਉਹ ਕਹਿੰਦੇ ਕਿ ਆਹ ਜ਼ਮੀਨ ਦਾ ਟੱਕ ਲੈਣਾ, ਉਹ ਕਹਿੰਦੇ ਦੇ ਦੇ ਬਈ, ਮੋਟਰ ਵਿੱਚ ਹੀ ਆਉਣ ਦੇ, ਮੋਟਰ ਵਿੱਚ ਹੀ ਲਗਾਈ ਆ ਜਾਂਦੀ ਆ। ਉਸ ਤਰ੍ਹਾਂ ਢੀਂਡਸਾ ਉਧਰ ਗਏ ਤੇ ਵਿੱਚ ਵਿਚਾਲੇ ਤਲਵੰਡੀ ਦੀ ਫੈਮਿਲੀ ਵਿੱਚ ਹੀ ਗਈ ਚੱਲੀ, ਟਕਸਾਲੀ ਜੋ ਸੀਗੇ ਨਾ। ਤੇ ਇਸੇ ਤਰ੍ਹਾਂ ਜੇ ਤੁਸੀਂ ਦੇਖੋ ਕਿ ਸਰਚਾਂਦ ਸਿੰਘ ਹੋਰੀ ਵੀ ਚਲੇ ਗਏ ਨੇ, ਇਸ ਤੋਂ ਇਲਾਵਾ ਕੁਝ ਟਕਸਾਲੀ ਤੇ ਵਾਪਸ ਆ ਗਏ ਆ, ਕਿਸਾਨੀ ਮੋਰਚੇ ਕਰਕੇ, ਨਹੀਂ ਤਾਂ ਹੋ ਸਕਦਾ ਸੀ ਉਹ ਵੀ ਹੁਣ ਨੂੰ ਪੰਥਕ ਜਾਂ ਟਕਸਾਲੀ ਜਿਹੜੇ ਉਧਰ ਤੁਰੇ ਜਾਂਦੇ। ਸੋ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਹੱਦ ਤੱਕ ਹੁਣ ਇਹ ਵੀ ਸੰਭਾਵਨਾ ਹੈ, ਵੈਸੇ ਤਾਂ ਟੌੜਾ ਸਾਹਿਬ ਦੀ ਫੈਮਿਲੀ ਚੋਂ ਵੀ ਇੱਕ ਜੀ ਚੱਲ ਗਿਆ ਨਾ ਕੱਲ, ਉਹਨਾਂ ਦਾ ਦੋਤਾ ਦੇਖ ਲਓ ਪੰਥ ਰਤਨ ਕਿੱਦਾਂ ਵਿਚਾਰੇ ਜਿਹੜੇ ਸੰਸਾਰ ਚ ਹੈ ਨਹੀਂ ਗੇ, ਕਿਸ ਤਰ੍ਹਾਂ ਕਲਪਦੇ ਹੋਣੇ ਕਿ ਆਹ ਕੀ ਕਰਨ ਡਿਆ ਜੀ, ਕੰਮ ਲਿਓ, ਆਹ ਕੀ ਹੋਣ ਡਿਆ। ਖੈਰ ਕੁਛ ਨਹੀਂ ਕੀਤਾ ਜਾ ਸਕਦਾ, ਸਮੇਂ ਦਾ ਬਹਾਅ ਆ, ਵੇਗ ਦੇ ਹਿਸਾਬ ਨਾਲ ਦੁਨੀਆ ਤੁਰੀ ਜਾਂਦੀ ਹੈ, ਰਾਜਨੀਤੀ ਆ। ਬਹਰਹਾਲ ਬਰਨਾਲਾ ਫੈਮਿਲੀ ਬਾਰੇ ਵੀ ਚਰਚੇ ਆ ਕਿ ਭਾਈ ਕੀ ਉਹ ਵੀ ਕੋਈ ਟਿਕਾਣਾ ਲੱਭੂਗੇ ਕਿ ਨਹੀਂ ਲੱਭੂਗੇ। ਜੀ ਜਿੱਦਾਂ ਭਾਜੜ ਪਈ ਆ, ਟਿਕਾਣਾ ਬਣੀ ਜਾਣਾ ਲੱਗਦਾ। ਡੀਜੀਪੀ ਦੇ ਫਰਜ਼ੀ ਦਸਤਖਤਾਂ ਦੇ ਮਾਮਲੇ ਵਿੱਚ ਸ਼ਿਕਾਇਤ ਦਰਜ, ਇਹਨਾਂ ਨੂੰ ਵੀ ਤੀਜੇ ਚੌਥੇ ਦਿਨ ਹੁਣ ਆ ਹੀ ਗਿਆ ਚੇਤਾ। ਹਾਂਜੀ, ਇਹ ਮੇਰੇ ਖਿਆਲ ਦੇ ਨਾਲ ਸੈਕਟਰ 3 ਦੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਹੋ ਗਈ ਹੈ। ਪਰ ਹੈਰਾਨਗੀ ਵਾਲੀ ਗੱਲ ਹੈ, ਜੱਗੋ 13ਵੀਂ ਹੈ, ਢੇਰਗਰਦੀ ਹੈ ਬਈ, ਗੁਰਸ਼ਾਗਰਦੀ ਹੈ ਤਾਂ ਕਿ ਡੀਜੀਪੀ ਦੇ ਕੋਈ ਚੋਣ ਜ਼ਾਬਤੇ ਵਾਲੇ ਦਿਨ ਸਾਈਨ ਕਰਕੇ ਤੇ ਪ੍ਰਮੋਸ਼ਨਾਂ ਦੇ ਗਿਆ। ਹੱਦ ਆ। ਇਹ ਤੋਂ ਵੱਧ ਤੇ ਮੇਰੇ ਖਿਆਲ ਦੇ ਨਾਲ ਕੁਛ ਨਹੀਂ। ਕਹਿੰਦੇ ਨਾ ਦੁਨੀਆ ਖਤਮ ਆ, ਇਹਦੋਂ ਗਾਂ ਤੇ ਪੰਜਾਬ ਦੀ ਰਾਜਨੀਤੀ ਚ ਦੁਨੀਆ ਖਤਮ ਆ। ਅੱਗੇ ਉਹ ਹੋਇਆ ਸੀਗਾ ਕਿ ਸਰਕਾਰ ਦੇ ਆਖਰੀ ਦਿਨ ਅਕਾਲੀ ਭਾਜਪਾ ਸਰਕਾਰ ਜਿਹੜੀ ਸੀਗੀ, ਉਹ ਤੁਹਾਨੂੰ ਪਤਾ 31,000 ਕਰੋੜ ਰੁਪਏ ਵਾਲਾ ਜਿਹੜਾ ਹਿਸਾਬ ਕਿਤਾਬ ਦਾ ਖਾਤਾ ਸੀ ਉਹ ਕਲੀਅਰ ਕਰ ਗਈ ਸੀ ਸੰਸਾਰ ਨੂੰ। ਉਹਨਾਂ ਨੇ ਵੀ ਕਲੀਅਰ ਕਰ ਦਿੱਤਾ ਸੀਗਾ ਕਿ ਆ ਜੋ ਬਈ ਤੁਹਾਡੇ ਤੇ ਬੋਝ ਪੈ ਗਿਆ ਨਾ, ਜਾਂਦੇ ਹੋਏ ਉਹਨਾਂ ਨੇ ਆਪਦੇ ਖਾਤੇ ਚ ਪਵਾ ਲਿਆ ਸੀਗਾ। ਤੇ ਫਿਰ
ਅੱਜ ਮਖਸੂਸਪੁਰੀ ਚੇਤੇ ਆਉਂਦਾ ਤੇ ਭੁਗਤ ਨਤੀਜੇ ਮਖਸੂਸਪੁਰੀ ਆ, ਗਲਤ ਜਗ੍ਹਾ ਤੇ ਜਿਹਨੇ ਲਾਈ ਹੋਈ ਆ ਲੋਕੀ ਭੁਗਤੀ ਜਾਂਦੇ, ਅੱਜ ਤੱਕ ਵਿਆਜ ਚੱਲਦੀ ਪਈ ਆ, ਵਿਆਜ ਵਾਲਾ ਕੰਮ ਮੀਟਰ ਆ ਜਿਹੜਾ ਉਹ ਘੁੰਮਦਾ ਰਹਿੰਦਾ ਵਾ। ਤਾਂ ਖੈਰ ਇਹਨਾਂ ਨੇ ਉਹਨਾਂ ਨਾਲੋਂ ਵੀ ਇੱਕ ਸਟੈਪ ਅੱਗੇ ਜਾਂਦੇ ਆ। ਇੱਕ ਤੇ ਅੱਜ ਟ੍ਰਿਬਿਊਨ 'ਚ ਖਬਰ ਲੱਗੀ ਸੀ, ਮੈਂ ਪੜ੍ਹਦਾ ਪਿਆ ਸਾਂ ਕਿ ਉਹ ਜਿਹੜਾ ਵਜ਼ੀਫਾ ਘੁਟਾਲਾ ਹੈ ਨਾ, ਉਹਦੇ 'ਚ ਕੀ ਕੀਤਾ ਇਹਨਾਂ ਨੇ। ਪਹਿਲਾਂ ਤਾਂ ਜਿਹੜਾ 101 ਕਰੋੜ ਰੁਪਈਆ ਵੱਧ ਗਿਆ ਸੀਗਾ ਸੰਸਥਾਵਾਂ ਵੱਲ, ਆਡਿਟ ਸਪੈਸ਼ਲ ਕਰਾ ਕੇ ਉਹ ਘੱਟ ਕਰ ਦਿੱਤਾ। ਜਦੋਂ 60 ਕਰੋੜ ਰਹਿ ਗਿਆ ਤੇ ਉਹਦੇ ਵਿੱਚੋਂ ਵੀ ਜਿਨ੍ਹਾਂ ਤੋਂ ਰਿਕਵਰੀ ਕੀਤੀ ਹੈ, ਠੱਗੀ ਕੀਤੀ ਸੀ ਜਿਨ੍ਹਾਂ ਨੇ, ਕਾਲਜਾਂ ਯੂਨੀਵਰਸਿਟੀਆਂ ਨੇ, ਉਹਨਾਂ ਨੂੰ ਪੁਲਿਸ ਦੀ ਕਾਰਵਾਈ 'ਚੋਂ ਬਾਹਰ ਕਰ ਦਿੱਤਾ। ਇਹ ਆ ਚੰਨੀ, ਘਰ ਘਰ ਚੱਲੀ ਗੱਲ ਤੇ ਚੰਨੀ ਇਸ ਤਰ੍ਹਾਂ ਹੀ ਕਰਦਾ ਮਸਲੇ ਹੱਲ। ਸੋ ਇਸ ਤਰ੍ਹਾਂ ਹੀ ਕਰ ਗਿਆ ਜਾਂਦਾ। ਹੁਣ ਉਹ ਡੀਜੀਪੀ ਦੇ ਸਾਈਨ ਕੌਣ ਕਰ ਗਿਆ, ਕਿਹੜਾ ਪ੍ਰਮੋਸ਼ਨਾਂ ਦੇ ਗਿਆ ਤੇ ਪ੍ਰਮੋਸ਼ਨਾਂ ਕਿਹੜੇ ਬਹੁਤ ਹੋਈਆਂ ਨੇ, ਇਹ ਸਭ ਕੁਝ ਵੇਖਣ ਵਿਚਾਰਨ ਦਾ ਵਿਸ਼ਾ। ਸ਼ਿਕਾਇਤ ਚੰਡੀਗੜ੍ਹ ਥਾਣੇ ਦੇ ਵਿੱਚ ਹੋ ਗਈ ਆ, ਮਾਮਲਾ ਕੀ ਅੱਗੇ ਨਿਬੜਦਾ ਪਤਾ ਨਹੀਂ, ਪਰ ਹੋਈ ਜੱਗੋ 13ਵੀਂ ਜਿਹੜੀ ਵੀ ਹੋਈ। ਜੀ ਜੀ। ਸੁਰੱਖਿਆ 'ਚ ਕੋਤਾਹੀ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ। हाँ जी, देखो जी 5 मैंबरी कमेटी बन गई है, ਜਿਹੜੀ ਸੈਂਟਰ ਨੇ ਕਮੇਟੀ ਬਣਾਈ ਸੀਗੀ ਜਾਂ ਜਿਹੜੀ ਪੰਜਾਬ ਸਰਕਾਰ ਨੇ ਕਮੇਟੀ ਗਠਿਤ ਕੀਤੀ ਸੀਗੀ, ਉਹਨਾਂ ਦੋਨਾਂ ਹੀ ਕਮੇਟੀਆਂ ਦੇ ਕੰਮ ਕਰਤੇ ਰੋਕ ਹੈ। ਕਹਿਣ ਦਾ ਮਤਲਬ ਇਹ ਹੈ ਕਿ ਹੁਣ ਸੁਪਰੀਮ ਕੋਰਟ ਵੱਲੋਂ ਜਿਹੜੀ ਗਠਿਤ ਕੀਤੀ ਗਈ ਕਮੇਟੀ ਆ, ਇਹ ਕੰਮ ਕਰ ਦੇਖੇਗੀ। ਵੈਸੇ ਐਨ ਮੌਕੇ ਤੇ ਅੱਜ ਇੱਕ ਸਟਿੰਗ ਆਪਰੇਸ਼ਨ ਵੀ ਜਿਹੜਾ ਆ ਇੱਕ ਚੈਨਲ ਵੱਲੋਂ ਕੀਤਾ, ਉਹ ਵੀ ਛਾਇਆ ਹੋਇਆ, ਉਹ ਵੀ ਨਸ਼ਰ ਹੋ ਗਿਆ ਵਾ। ਨਸ਼ਰ ਸ਼ਬਦ ਹੀ ਇਸਤੇਮਾਲ ਕੀਤਾ ਜਾਂਦਾ ਹੋਏਗਾ। ਤਾਂ ਉਹਦੇ ਵਿੱਚ CID ਦਾ DSP ਮੰਨ ਰਿਹਾ ਹੈ, ਸੁਖਦੇਵ ਸਿੰਘ ਨਾਮ ਦਾ DSP, ਕਿ ਭਾਈ ਅਸੀਂ ਆਪਣੀ ਇਨਪੁਟ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਸੀਗੀ। ਮਤਲਬ ਕਿ ਪੰਜਾਬ ਪੁਲਿਸ ਖੁਦ ਹੀ ਮੰਨ ਰਹੀ ਹੈ ਕਿ ਅਸੀਂ ਇਨਪੁਟ ਦਿੱਤੀ ਸੀਗੀ, ਉਸ ਇਨਪੁਟ ਤੇ ਕਾਰਵਾਈ ਕਿੱਥੇ ਹੋਈ, ਬਹੁਤ ਵੱਡੇ ਸਵਾਲ ਹੈ। ਉਸ ਸਟਿੰਗ ਆਪਰੇਸ਼ਨ ਨੂੰ ਕੌਮੀ ਪੱਧਰ ਤੇ ਪੂਰਾ ਇਸ ਟਾਈਮ ਵਰਤਿਆ ਜਾ ਰਿਹਾ ਵਾ ਜੀ। ਜੀ ਮਿੰਟੂ ਜੀ, ਸ਼ੁਕਰੀਆ, ਧੰਨਵਾਦ। ਮਿਲਦੇ ਹਾਂ ਜੀ ਕੱਲ ਨੂੰ ਫੇਰ, ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸੋਤੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।